हुकूमत का कॉन्सैप्ट है वो तब्दील हो गया है। हुण रूलिंग नहीं हैगी, लेकिन साडे ਜਿਹੜੇ ਹੁਕਮਰਾਨ ਨੇ ਉਹ ਹਲੇ ਵੀ ਸਾਨੂੰ ਰੂਲ ਕਰਦੇ ਨੇ। ਔਰ ਆਪਣਾ ਉਹ ਇਹ ਉਹਨਾਂ ਦੀਆਂ ਉਹ ਵਾਰੀਆਂ ਜਿਹੀਆਂ ਹੈ ਨੇ, ਆਪਣੀ ਵਾਰੀ ਤੇ ਰੂਲ ਕੀਤਾ ਤੇ ਨਿਕਲ ਗਿਆ। ਔਰ ਉਹਦੇ ਨਾਲ ਨਾਲ ਜੋ ਮਾਮਲਾਤ ਬਾਕੀ ਨੇ ਉਹ ਵੀ ਆਪਣਾ ਕਿਕਬੈਕਸ ਵੀ ਆ ਗਏ, ਆਪਣੇ ਲੋਕਾਂ ਨੂੰ ਨਵਾਜ਼ ਵੀ ਲਿਆ, ਹਕੂਮਤ ਵੀ ਕਰ ਲਈ। ਉਸ ਤੋਂ ਬਾਅਦ ਫਿਰ ਅਗਲੀ ਵਾਰੀ ਆਪਣੀ ਵਾਰੀ ਦੇਖੋ ਦਾ ਇੰਤਜ਼ਾਰ ਮੁਸਤਫਾ ਸਾਹਿਬ ਜਿਹੜੀ ਗੱਲ ਕਰ ਰਹੇ ਨੇ, ਹੁਣ ਅਸੀਂ ਪ੍ਰੋਗਰਾਮ ਨੂੰ ਆਖਰ ਦੀ ਤਰਫ ਹੀ ਲੈ ਕੇ ਜਾਂਦੇ ਆ। ਪਹਿਲਾਂ ਤਾਂ ਤੁਸੀਂ ਮੈਨੂੰ ਇਹ ਦੱਸੋ ਕਿ ਪੰਜਾਬ ਦੇ ਉੱਤੇ ਹਾਕਮ ਆਇਆ ਕਿਹੜਾ ਹੈ ਜਿਹਦੇ ਵੱਡੇ ਵਡੇਰੇ ਪੰਜਾਬ ਦੇ ਰਹਿਣ ਵਾਲੇ ਸਨ, ਜਿਹੜਾ ਕਿਸੇ ਪਿੰਡ ਦੇ ਵਿੱਚੋਂ ਉੱਠਿਆ ਏ ਤੇ ਜਿਹਦੇ ਦਿਲ ਦੇ ਵਿੱਚ ਦਰਦ ਏ ਪੰਜਾਬ ਦਾ। ਮੁਸਤਫਾ ਸਾਹਿਬ ਤੁਸੀਂ ਦੱਸੋ ਗੱਲ ਇਹਦੇ ਤੇ। ਇਹਦੇ ਚ ਭਜਨ ਸਾਡਾ ਤੇ ਇਹ ਹਿਸਾਬ ਹੋਇਆ ਵੀ ਗੱਲ ਇਹ ਅਸੀਂ ਸਾਡੇ ਤੇ ਲੱਗੇ ਫਿਰਦੇ ਨੇ ਅੰਨਿਆਂ ਛਕਾਣੇ ਰਾਜੇ। ਭਈ ਜਿਸ ਕੌਮ ਕੋਲ ਸ਼ਾਊਰ ਹੀ ਨਹੀਂ, ਤਾਲੀਮ ਨਹੀਂ, ਸ਼ਾਊਰ ਕਿੱਥੋਂ ਆਉਣਾ? ਵੀ ਜਿਹੜੇ ਕੋਈ 4 ਜਮਾਤਾਂ ਪੜ੍ਹ ਗਏ ਨੇ ਉਹ ਲੈ ਲੈ ਕੇ ਸਾਨੂੰ ਜਿਹੜਾ ਉਹ ਪੁਆਟੀਆਂ ਦੇਈ ਜਾਂਦੇ ਨੇ। ਆਖ ਲੋ ਮਾਸ਼ਾਅੱਲਾ ਤੁਸੀਂ ਵੀ ਬੈਠੇ ਹੋ, ਪੱਟੀ ਸਾਹਿਬ ਵੀ ਨੇ ਮਾਸ਼ਾਅੱਲਾ, ਪੇਸ਼ਰੀ ਡਾਕਟਰ ਨੇ, ਤੁਹਾਡੀ ਵੀ ਜਿਹੜਾ ਇਹ ਇਸ ਲੈਵਲ ਤੇ ਕੋਈ ਬੰਦਾ ਸੋਚਦਾ ਨਹੀਂ, ਨਾ ਕੋਈ ਸਾਡਾ ਨੁਮਾਇੰਦਾ ਇਸ ਲੈਵਲ ਤੇ ਆਉਣੇ ਵਾਸਤੇ। ਅਗਰ ਇਹ ਸ਼ਾਊਰ ਜਿਹੜਾ ਕਿ ਸਾਨੂੰ ਦੇ ਦਿੱਤਾ ਜਾਏ, ਸਾਨੂੰ ਸਿਰਫ ਅਸੀਂ ਕੁਝ ਨਹੀਂ ਮੰਗਦੇ, ਅਸੀਂ ਆਨੇ ਸਿਰਫ ਸਾਨੂੰ ਸਾਡੀ ਜ਼ਬਾਨ ਦੇ ਦੇਣ ਤੇ ਸ਼ਾਊਰ ਆਪ ਆ ਜਾਏਗਾ। ਸ਼ਾਊਰ ਵਾਲੇ ਪਾਸੇ ਅਸੀਂ ਆਪ ਤੁਰ ਪਵਾਂਗੇ। ਤੇ ਸਭ ਇਹ ਇੱਕ ਹੀ ਤਾਲੀਮ ਹੀ ਹੱਲ ਹੈ, ਅਵੇਅਰਨੈਸ ਜਿਹਨੂੰ ਅਸੀਂ ਆਖਦੇ ਹਾਂ, ਅਵੇਅਰਨੈਸ ਹੀ ਹੱਲ ਹੈ। ਲੋਕਾਂ ਨੂੰ ਪਤਾ ਹੋਵੇ। ਸਾਨੂੰ ਤੇ ਜਿਹੜਾ ਵੇ 90% 99% ਤੇ ਕੌਮ ਨੂੰ ਪਤਾ ਨਹੀਂ ਕਿ ਸਾਡਾ ਆਇਨ ਕੀ ਹੈ, ਸਾਡੇ ਮੁਲਕ ਤੇ ਹਕੂਕ ਕੀ ਨੇ। ਸਾਨੂੰ ਆਪਣੇ ਹਕੂਕ ਤੱਕ ਦਾ ਨਹੀਂ ਪਤਾ, ਅਸੀਂ ਕੀ ਕਰਨਾ। ਅਸੀਂ ਤਾਂ ਫਿਰ ਇਹ ਹੈ ਕਿ ਇੱਕ ਜਿਹੜਾ ਉਹ ਆਖ ਲਓ ਇੱਕ ਜਿਹਦੀ ਸਾਡੇ ਸੁਣਨ ਵਾਲੇ ਬਹੁਤ ਪਿਆਰੇ ਨੇ ਔਰ ਬੜੇ ਅਰਸੇ ਤੋਂ ਸਾਡੇ ਨਾਲ ਨੇ, ਜਿਹੜੇ ਮਤਲਬ ਸਾਡੇ ਰੰਗਲਾ ਪੰਜਾਬ ਦੇ ਫਾਲੋਅਰਸ ਨੇ। ਹੁਣ ਤੇ 20 ਵਰੇ ਹੋਣ ਵਾਲੇ ਨੇ, ਇਸ ਤੋਂ ਵੀ ਜ਼ਿਆਦਾ ਕਿ ਇਹ ਅਸੀਂ ਪਲੇਟਫਾਰਮ ਬਣਾਇਆ ਹੈ। ਲੇਕਿਨ ਹੁਣ ਇਸ ਪਲੇਟਫਾਰਮ ਨੂੰ ਅਸੀਂ ਮਜਬੂਰ ਹੋ ਗਏ ਹਾਂ ਕਿ ਅੱਗੇ ਚਲਾਈਏ, ਕਿ ਇਹਦੇ ਉੱਤੇ ਸੀਰੀਅਸ ਗੱਲਾਂ ਕਰੀਏ। ਇਹਦੇ ਤੇ ਅਸੀਂ ਗਾਉਣ ਮਾਈਏ ਵੀ ਚਲਾਉਂਦੇ ਰਹੇ ਹਾਂ, ਅੱਗੋਂ ਵੀ ਚਲਾਉਂਦੇ, ਇੰਟਰਟੇਨਮੈਂਟ ਵੀ ਹੋਣੀ ਚਾਹੀਦੀ ਹੈ। ਲੇਕਿਨ ਜੇ ਸਾਡੇ ਕੋਲ ਆਵਾਜ਼ ਹੀ ਨਹੀਂ ਤੇ ਫਿਰ ਤੇ ਗੱਲਾਂ ਹੋਰ ਹੋਣੀਆਂ ਨੇ ਨਾ। ਫਿਰ ਸਾਡੀ ਪੰਜਾਬ ਦੀ ਫਿਰ ਤੇ ਮਾਲ ਰੁੜਨਾ, ਫਿਰ ਤੇ ਕੁੱਲੇ ਟਹਿਣੇ ਨੇ, ਫਿਰ ਤਾਂ ਕਿ ਭੁੱਖਿਆ ਮਰਨਾ ਹੈ। ਜੇ ਸਾਡੇ ਕੋਲ ਆਵਾਜ਼ ਹੀ ਨਹੀਂ, ਸਾਡੀ ਕਿਸੇ ਸੁਣਦੀ ਨਹੀਂ, ਤੇ ਉਹਨਾਂ ਨੂੰ ਕੀ ਹੈ? ਉਹ ਕੁਝ ਦਿਨ ਮਰੀ ਗੁਜ਼ਾਰ ਆਏ, ਜਿਸ ਸਮਝਿਆ ਚੋਖੇ ਦਰਿਆ ਚੜ ਗਏ ਨੇ, ਤੇ ਫਿਰ ਆ ਕੇ ਕਸ਼ਤੀ ਦੀ ਸੈਰ ਕਰ ਲਈ। ਔਰ ਫਿਰ ਇਹ ਵੇ ਕਿ ਜਿਹੜੀ ਉੱਥੇ ਸੁਸਾਇਟੀ ਬਣੀ ਹੈ, ਔਰ ਇਹਦੇ ਚ ਕੋਈ ਇੱਕ ਜਮਾਤ ਨਹੀਂ, ਇਹਦੇ ਸਾਰੇ ਸ਼ਾਮਲ ਨੇ। ਉਹ ਸੁਸਾਇਟੀ ਜਿਹੜੀ ਬਣੀ ਹੈ, ਉਹ ਸੁਸਾਇਟੀ ਕਿਸੇ ਇੱਕ ਜਮਾਤ ਦਾ ਕਸੂਰ ਹੈ ਜਿਹੜੀ ਲਾਹੌਰ ਹੈ। ਔਰ ਫਿਰ ਤੀਜੀ ਗੱਲ ਜਿਹੜੀ ਹੈ, ਮੈਂ ਮੁਸਤਫਾ ਸਾਹਿਬ ਤੋਂ ਇਹ ਪੁੱਛਾਂਗਾ ਕਿ ਮੁਸਤਫਾ ਸਾਹਿਬ, ਇਹ ਪੰਜਾਬ ਸਿਰਫ ਲਾਹੌਰ ਸ਼ਹਿਰ ਹੀ ਹੈ? ਮਤਲਬ ਸਾਰਾ ਮੀਡੀਆ ਲਾਹੌਰ ਵਿਖਾਈ ਜਾ ਰਿਹਾ ਹੈ। ਤੁਸੀਂ ਦੱਸੋ ਜਿਹੜੇ ਗਰਾਂ ਨੇ ਉਹ ਪੰਜਾਬ ਨਹੀਂ? ਇਹ ਭਾਜੀ ਮੈਂ ਇਹ ਗੱਲ ਅੱਗੇ ਵੀ ਤੁਹਾਡੇ ਨਾਲ ਕਰਨ ਲੱਗਾ ਭਈ, ਅਗਰ ਮੀਡੀਆ ਆਨ ਕਰੀਏ ਨਾ ਤੇ ਪੰਜਾਬ ਰੁੜ ਗਿਆ, ਗਰੀਬ ਰੁੜ ਗਏ ਨੇ, ਗਰੀਬਾਂ ਦਾ ਹਾਲ ਕੋਈ ਨਹੀਂ। ਤੇ 90% ਜਿਹੜਾ ਇਲੈਕਟ੍ਰੋਨਿਕ ਮੀਡੀਆ ਉਹਦਾ ਫੋਕਸ ਇੱਕ ਕਲੋਨੀ ਤੇ ਵੇ, ਉਹ ਰੁੜ ਗਈ ਹੈ, ਉਹ ਬਚ ਗਈ ਹੈ, ਉਹਦੀ ਸੜਕ 'ਚ ਤਰੇੜ ਆ ਗਈ ਹੈ। ਵੀ ਇਹ ਸਾਡੀਆਂ ਪ੍ਰਾਇਓਰਟੀਜ਼ ਨੇ। ਵੀ ਅਸੀਂ ਸਾਡਾ ਫੋਕਸ ਕਿਹਨਾਂ ਤੇ ਵੇ? ਵੀ ਗਰੀਬ ਦੀ ਤੁਸੀਂ ਅੰਦਾਜ਼ਾ ਲਾ ਲਓ ਉਹ ਕੀ ਮਿਸਾਲ ਬਣੀ ਹੈ। ਉਹ ਗਰੀਬ ਦੀ ਮਰ ਗਈ ਮਾਂ ਜੀ, ਤੇ ਕਿਸੇ ਨੇ ਪੁੱਛਿਆ, ਤੇ ਅਮੀਰ ਦਾ ਮਰ ਗਿਆ ਕੁੱਤਾ ਤੇ ਸਾਰਾ ਪਿੰਡ ਨਹੀਂ ਸੁੱਤਾ। ਵੀ ਉਹ ਹਿਸਾਬ ਇਹ ਸਾਡੇ ਮੀਡੀਆ ਦਾ, ਇਲੈਕਟ੍ਰੋਨਿਕ ਮੀਡੀਆ ਦਾ। ਕਿ ਮੀਡੀਆ ਆਪਣਾ ਜਿਹੜਾ ਕਮਰਸ਼ੀਅਲ ਮੀਡੀਆ, ਇਹਦੀ ਮਜਬੂਰੀ ਇਹ ਹੈਗੀ ਹੈ ਕਿ ਇਹਨਾਂ ਨੇ ਸਿਰਫ ਉਹ ਵਿਖਾਉਣਾ ਹੈ ਜਾਂ ਉਹ ਚਲਾਉਣਾ ਹੈ ਜਿਹੜਾ ਉਹਨਾਂ ਦਾ ਸੌਦਾ ਵਿਕਦਾ ਹੈਗਾ। ਦੇਖੋ ਇਸ ਵਾਰੀ ਮੈਂ ਸਮਝਦਾ ਵਾਂ ਕਿ ਕੁਝ ਅਦਾਰੇ ਨੇ, ਅਸੀਂ 1122 ਏ ਉਹਨਾਂ ਨੇ, ਔਰ ਕੁਝ ਸਾਡੇ ਨੌਜਵਾਨ ਅਫਸਰ ਜਿਹੜੇ ਨੇ, ਅਸਿਸਟੈਂਟ ਕਮਿਸ਼ਨਰ ਨੇ, ਡੀਸੀ ਸਾਹਿਬਾਨ ਵੀ ਨੇ। ਦੇਖੋ ਤਨਕੀਦ ਕਰਨਾ ਤੇ ਸੌਖਾ ਕੰਮ ਹੈ ਨਾ, ਦਿਨ ਰਾਤ। ਲੇਕਿਨ ਉਹ ਵਿਚਾਰੇ ਕੀ ਕਰਨ, ਜਿੰਨਾ ਚਿਰ ਹਕੂਮਤੀ ਸਤ੍ਹਾ ਤੇ ਤੁਸੀਂ ਪਾਲਿਸੀਆਂ ਨਹੀਂ ਬਣਾਉਂਦੇ ਔਰ ਫਿਰ ਜਵਾਬ ਦੇ ਹਕੂਮਤ ਨਹੀਂ ਹੁੰਦੀ। ਹੁਣ ਗੱਲਾਂ ਤੇ ਬਿਲਕੁਲ ਮੋਟੀਆਂ ਤੇ ਛੋਟੀਆਂ ਨੇ ਨਾ। ਜੇ ਹਕੂਮਤ ਦੀ ਕਾਰਗਰਦਗੀ ਵੇਖ ਕੇ ਵੋਟ ਦੇਣੇ ਨੇ ਲੋਕਾਂ ਨੇ, ਤੇ ਉਹਨਾਂ ਦੇ ਨਤੀਜੇ ਵਿੱਚ ਜਿਹੜੀ ਇਹ ਨਵੀਂ ਹਕੂਮਤ ਬਣਨੀ ਹੈ ਤੇ ਉੱਥੇ ਆ ਜਾਂਦੀ ਹੈ ਜਵਾਬਦੇਹੀ। ਤੇ ਜੇ ਹਕੂਮਤ ਨੂੰ ਪਤਾ ਹੈ ਕਿ ਅਸੀਂ ਜੋ ਮਰਜ਼ੀ ਇਹ ਕਰੀਏ, ਜੇ ਮਾਲਕਾਂ ਨੂੰ ਮਨਜ਼ੂਰ ਹੋਇਆ ਤਾਂ ਅਸੀਂ ਆ ਜਾਂਦੇ, ਨਾ ਮਨਜ਼ੂਰ ਹੋਇਆ ਤਾਂ ਅਸੀਂ ਨਹੀਂ ਆਉਣ ਲੱਗੇ, ਤੇ ਉਹ ਬੁਨਿਆਦੀ ਤਸੱਵਰ ਹੀ ਜਵਾਬਦੇਹੀ ਦਾ ਖਤਮ ਹੈ। ਟਾਈਟੈਨਿਕ ਤੇ ਸਾਡਾ ਉਹ ਡੁੱਬਿਆ ਪਿਆ ਹੈ।
ਦੇਖੋ ਜੀ, ਗੱਲ ਹੈਗੀ ਹੈ ਕਿ ਸਭ ਤੋਂ ਪਹਿਲਾਂ ਤੇ ਜਿਹੜੇ ਰਿਸੋਰਸਿਸ ਨੇ ਉਹ ਬਹੁਤ ਜ਼ਿਆਦਾ ਰੈਸਕਿਊ ਇਦਾਰਿਆਂ ਨੂੰ ਐਲੋਕੇਟ ਹੋਣੇ ਚਾਹੀਦੇ ਨੇ। ਉਹਨਾਂ ਦਾ ਆਪਣਾ ਇਨਫਰਾਸਟ੍ਰਕਚਰ ਜਿਹੜਾ ਹੈਗਾ ਉਹ ਬਿਹਤਰ ਹੋਣਾ ਚਾਹੀਦਾ ਹੈ। ਮੈਨ ਪਾਵਰ ਜ਼ਿਆਦਾ ਹੋਣੀ ਚਾਹੀਦੀ, ਵਹੀਕਲਸ ਹੋਣੀਆਂ ਚਾਹੀਦੀਆਂ ਨੇ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ, ਜਿਹੜੇ ਇੰਜ ਦੇ ਮੁਲਕ ਨੇ ਜਿੱਥੇ ਮੈਂ ਬੈਠਾ ਜਾਂ ਮੁਸੰਸਰ ਸਾਹਿਬ ਤੋਂ ਅਸੀਂ ਬਾਅਦ ਵਿੱਚ ਪੁੱਛਨੇ ਆ, ਇੱਥੇ ਉਹ ਫੁੱਲੀ ਇਕਵਿਪਡ ਨੇ ਜਿਹਨੂੰ ਕਹਿੰਦੇ ਨੇ ਨਾ। ਔਰ ਉਹਨਾਂ ਦਾ ਜਿਹੜਾ ਰਿਸਪੌਂਸ ਹੈ ਉਹ ਵੀ ਜ਼ਾਹਿਰ ਹੈ ਉਸੇ ਤਰ੍ਹਾਂ ਸ਼ਾਰਪ ਹੁੰਦਾ ਹੈ। ਲੇਕਿਨ ਮੇਰਾ ਖਿਆਲ ਹੈ ਕਿ ਰੈਸਕਿਊ ਦਾ ਤੇ ਲਫ਼ਜ਼ ਦਾ ਹੀ ਮਤਲਬ ਇਹ ਹੈਗਾ ਕਿ ਮੁਸੀਬਤ ਦੀ ਘੜੀ ਵਿੱਚ ਜਿੰਨਾ ਕੋਈ ਬਚਾ ਸਕਦੇ ਹੋ ਬਚਾ ਲਓ। ਅਸਲ ਗੱਲ ਉਹ ਹੀ ਹੈ ਕਿ ਜਿੰਨੀ ਦੇਰ ਤੁਸੀਂ ਉਹਨੂੰ ਪ੍ਰੀਵੈਂਸ਼ਨ ਵਾਲੇ ਪਾਸੇ ਨਹੀਂ ਲੈ ਕੇ ਜਾਣਾ, ਜਿਹੜੇ ਮੁਸਤਨਸਰ ਸਾਹਿਬ ਸ਼ੁਰੂ ਵਿੱਚ ਗੱਲ ਕਰ ਰਹੇ ਸਨ ਕਿ ਉਹ ਇਨਫਰਾਸਟ੍ਰਕਚਰ ਡਿਵੈਲਪ ਨਹੀਂ ਕਰਨਾ ਜਿਹਦੇ ਨਾਲ ਇਹ ਮੁਸੀਬਤ ਨੂੰ ਅਵੋਇਡ ਕੀਤਾ ਜਾ ਸਕੇ, ਪ੍ਰੀਵੈਂਟ ਕੀਤਾ ਜਾ ਸਕੇ, ਉਨੀ ਦੇਰ ਪੈਨਸ਼ਨ ਤੇ ਅਸੀਂ ਆਖਰ ਚ ਹੁਣ 1 ਬਾਈ 1 ਗੱਲ ਕਰਾਂਗੇ। ਮੇਰੇ ਜ਼ਿਹਨ ਚ ਇੱਕ ਤਜਵੀਜ਼ ਹੈ, ਹੋ ਸਕਦਾ ਸੁਣਨ ਵਾਲਿਆਂ ਨੂੰ ਵੀ ਅੱਛੀ ਲੱਗੇ, ਤੁਹਾਨੂੰ ਵੀ ਅੱਛੀ ਲੱਗੇ। ਦੇਖੋ, ਸਾਡੇ ਕੋਲ ਜਿਹੜੇ ਨੇ, ਜਿਹੜੇ ਮਤਲਬ ਡਬਲ 1 ਡਬਲ 2 ਦੇ ਨੌਜਵਾਨ ਨੇ, ਉਹ ਥੋੜੀ ਜਿਹੀ ਤਾਦਾਦ ਚ ਨੇ। ਉਹ ਜੀ ਨਾਲ ਹਾਂ ਨਾਲ ਜਿੱਥੇ ਜਿੱਥੇ ਸਵਾਬ ਗਿਆ ਉੱਥੇ ਜਾਂਦੇ ਨੇ ਪਏ। ਕਦੇ ਸਾਡਾ ਇੱਕ ਅਦਾਰਾ ਹੁੰਦਾ ਸੀ ਐਨਸੀਸੀ, ਤੁਹਾਨੂੰ ਪਤਾ ਹੈ, ਉਹ ਅਸੀਂ ਜੀ ਹਾਂ ਕਾਲਜਾਂ ਸਕੂਲਾਂ ਦੇ ਵਿੱਚ ਫੌਜੀ ਟ੍ਰੇਨਿੰਗ ਦਿੰਦੇ ਹੁੰਦੇ ਸਾਂ। ਫਿਰ ਸ਼ਹਿਰੀ ਦਫਾ ਦੀ ਟ੍ਰੇਨਿੰਗ ਕਦੇ ਕਦੇ ਹੁੰਦੀ ਸੀ। ਹੁਣ ਉਹ ਦੋਵੇਂ ਚੀਜ਼ਾਂ ਸਾਨੂੰ ਆਪਣੇ ਕਾਲਜਾਂ ਸਕੂਲਾਂ 'ਚ ਨਜ਼ਰ ਨਹੀਂ ਆਉਂਦੀਆਂ। ਇਹ ਤੇ ਪੋਸੀਬਲ ਹੈ ਕਿ ਅਸੀਂ ਰੈਸਕਿਊ ਦੀ ਟ੍ਰੇਨਿੰਗ ਜਿਹੜੀ ਹੈ, ਜਿਹੜੇ ਵਲੰਟੀਅਰ ਹੋਣ ਨੌਜਵਾਨ ਸਕੂਲਾਂ ਵਿੱਚ, ਕਾਲਜਾਂ ਵਿੱਚ, ਯੂਨੀਵਰਸਿਟੀਆਂ 'ਚ, ਕੋਈ ਨਵੀਂ ਗੱਲ ਵੀ ਤਾਂ ਸੋਚਣੀ ਚਾਹੀਦੀ ਹੈ ਨਾ। ਉਹਨਾਂ ਨੂੰ ਅਸੀਂ ਟ੍ਰੇਨਿੰਗ ਦਈਏ। ਔਰ ਮੁਸੀਬਤ ਦੀ ਘੜੀ ਵਿੱਚ 1300 1500 ਰੈਸਕਿਊ ਦਾ ਬੰਦਾ ਤਾਂ ਨਹੀਂ ਕੰਮ ਆਉਣ ਲੱਗਾ ਨਾ ਜੀ ਉਸ ਅੱਛਾ, ਵੇਲੇ। ਇੱਕ ਗੱਲ ਥੋੜੀ ਜੀ, ਇਹ ਤੁਸੀਂ ਬੜੀ ਅੱਛਾ ਖੂਬਸੂਰਤ ਗੱਲ ਕੀਤੀ, ਥੋੜੀ ਜੀ ਇਰਰੈਲੇਵੈਂਟ ਵੀ ਹੈ। 1 ਮਿੰਟ ਲਵਾਂਗਾ ਮੈਂ ਇੱਥੇ ਤਾਂ ਤੁਹਾਨੂੰ ਜ਼ਰਾ ਸਟਰਕਚਰ ਦੱਸਾਂ ਕਿ ਤੁਹਾਨੂੰ ਪਤਾ ਹੈ ਕਿ ਚੀਨ ਤੇ ਨਹੀਂ, ਹਕੂਮਤ ਬਹੁਤ ਜਿਹੜੀ ਜ਼ਰੂਰੀ ਹੈ। ਪਾਰਟੀ ਹੈ ਉਹਦਾ ਨਾਂ ਹੈਗਾ ਕਮਿਊਨਿਸਟ ਪਾਰਟੀ ਆਫ ਚਾਈਨਾ। ਕਮਿਊਨਿਸਟ ਪਾਰਟੀ ਆਫ ਚਾਈਨਾ ਦਾ ਮੈਂਬਰ ਬਣਨ ਵਾਸਤੇ ਕ੍ਰਾਈਟੇਰੀਆ ਇੰਨਾ ਸਖਤ ਹੀ ਹੈ। ਮੈਂਬਰ, ਹਾਲਾਂਕਿ ਪਾਰਟੀਆਂ ਤੇ ਕਹਿੰਦੀਆਂ ਨੇ ਆਓ ਮੈਂਬਰ ਬਣੋ, ਲੇਕਿਨ ਉਸ ਕ੍ਰਾਈਟੇਰੀਆ ਇੰਨਾ ਸਖਤ ਹੈ ਜਿਹਦੇ ਵਿੱਚ ਤੁਸੀਂ ਵੋਲੰਟੀਅਰ ਵਰਕ ਵੀ ਕਰਨਾ ਹੈ। ਮੈਂ ਉਧਰ ਇਸ ਵਾਸਤੇ ਗੱਲ ਕਰਨਾ ਚਾਹ ਰਿਹਾ ਸੀ। ਤੁਸੀਂ ਬਲੱਡ ਵੀ ਡੋਨੇਟ ਕਰਨਾ ਅਗਰ ਤੁਹਾਡੀ ਸਿਹਤ ਇਜਾਜ਼ਤ ਦਿੰਦੀ ਹੈਗੀ ਹੈ। ਤੁਸੀਂ ਸਾਲ 3 ਮਹੀਨੇ ਜਾ ਕੇ ਕਿਸੇ ਦੂਰ ਉਫਤਾਦਾ ਪਿੰਡ ਦੇ ਵਿੱਚ ਜਾ ਕੇ ਬੱਚਿਆਂ ਨੂੰ ਪੜਾਉਣਾ ਵੀ ਹੈਗਾ। ਤੁਸੀਂ ਕਿਸੇ ਐਸੀ ਮੁਸੀਬਤ ਦੀ ਘੜੀ ਵਿੱਚ ਵੀ ਵੋਲੰਟੀਅਰ ਵਰਕ ਕਰਨਾ ਹੈ। ਅਗਰ ਇਹ ਸਾਰੇ ਤੁਸੀਂ ਕੰਮ ਕਰ ਸਕਦੇ ਹੋ ਤੇ ਫਿਰ ਤੁਸੀਂ ਇਹ ਲਵੋਗੇ ਜਾਂ ਫਿਰ ਤੁਸੀਂ ਪਾਰਟੀ ਦੇ ਮੈਂਬਰ ਦੇਣ ਬਾਰੇ ਅਗਲੇ ਤੁਹਾਨੂੰ ਸੋਚਣਗੇ। ਸੋ ਜਿਹੜੀ ਇਹ ਗੱਲ ਹੈਗੀ ਹੈ, ਉੱਥੇ ਵੀ ਪਾਰਟੀਆਂ ਨੇ ਮਾਸ਼ਾਅੱਲਾ ਉਹਨਾਂ ਦੇ ਬਹੁਤ ਮੈਂਬਰ ਵੀ ਹੈ ਨੇ, ਲੇਕਿਨ ਕਦੀ ਕਿਸੇ ਨੂੰ ਇੰਜ ਦਾ ਖਿਆਲ ਨਹੀਂ ਆਇਆ। ਸੋ ਤੁਹਾਡੀ ਤਜਵੀਜ਼ ਜਿਹੜੀ ਹੈ ਬੜੀ ਆਲਾ ਹੈਗੀ ਹੈ ਕਿ ਇੱਕ ਵਾਰੀ ਫੇਰ ਸਾਡੇ ਕਾਲਜ ਲੈਵਲ ਤੇ, ਯੂਨੀਵਰਸਿਟੀ ਲੈਵਲ ਤੇ ਇਹੋ ਜੀ ਟ੍ਰੇਨਿੰਗ ਵੀ ਹੋਵੇ ਔਰ ਲੋਕਾਂ ਨੂੰ ਗੁਜ਼ਾਰਿਸ਼ ਕੀਤੀ ਜਾਵੇ ਕਿ ਵੋਲੰਟੀਅਰ ਬਣੋ ਔਰ ਸਾਡੇ ਨਾਲ ਜਦੋਂ ਵੀ ਕੋਈ ਇੰਜ ਦੀ ਮੁਸੀਬਤ ਦੀ ਘੜੀ ਆਵੇ ਸਾਡੇ ਨਾਲ ਰਲ ਕੇ ਉਹਨੂੰ ਹੱਲ ਕਰਨ ਦੀ ਕੋਸ਼ਿਸ਼ ਕਰੀਏ। ਜੀ ਭੱਟੀ ਸਾਹਿਬ, ਬੜੀ ਸੋਹਣੀ ਤੁਸੀਂ ਗੱਲਬਾਤ ਕੀਤੀ ਹੈ। ਜਿਹੜਾ ਇਹ ਤਰੀਕਾਕਾਰ ਜਿਹੜਾ ਹੁੰਦਾ, ਤਰੀਕਾਕਾਰ ਇਹੋ ਹੀ ਹੈ। ਮੈਂ ਇੱਥੇ ਯੂਰਪ ਵਿੱਚ ਬੈਠੇ ਆ, ਇੱਥੇ ਜਿਹੜਾ ਯਾਨੀ ਕਿ ਇਹਨਾਂ ਦੋ ਮੁਲਕਾਂ ਦਾ, ਸਵਿਟਜ਼ਰਲੈਂਡ, ਜਰਮਨੀ ਦਾ ਜਿਹੜਾ ਇਹ ਜਿਹੜੀ ਰੈਸਕਿਊ ਜਿਹੜਾ ਵੇ, ਇਹ ਤੁਸੀਂ ਆਖ ਲਓ ਕਿ ਬਲਦਿਆਤੀ ਬੇਸ ਤੇ ਵੇ। ਇੱਥੇ ਮੈਂ ਵੀ ਮੈਂਬਰ ਆ। ਇੱਥੇ ਜਿਹੜਾ ਬੱਚਾ ਪੈਦਾ ਹੋਣਾ ਵੇ ਉਹਨੂੰ ਸਵਿਮਿੰਗ ਸਿਖਾਈ ਜਾਣੀ ਹੈ, ਲਾਜ਼ਮੀ ਹੈ ਸਵਿਮਿੰਗ, 5ਵੀਂ ਕਲਾਸ ਤੱਕ। ਯਾਨੀ ਕਿ ਸਵਿਮਿੰਗ ਦਾ ਮਾਸਟਰ ਹੋਵੇਗਾ ਨਾਲ। ਇੱਥੇ ਰੈਸਕਿਊ ਫ੍ਰੀਲੀ ਮੈਂਬਰਸ ਨੇ, ਕਿਉਂਕਿ ਇੱਥੇ ਲੋਕਾਂ ਕੋਲ ਵਸਾਇਲ ਨੇ, ਆਪਣੇ ਕੋਲ ਨੇ। ਕਿਸੇ ਇਦਾਰੇ ਕੋਲ ਵਸਾਇਲ ਨਹੀਂ, ਕਿਸੇ ਹਕੂਮਤ ਕੋਲ ਵਸਾਇਲ ਨਹੀਂ। ਇੱਥੇ ਜਿਸ ਵਕਤ ਟੈਕਸਿਸ ਤੁਸੀਂ ਦੇਣੇ ਨੇ, ਜਿੱਥੇ ਮੈਂ ਪੈ ਰਹਿਣਾ, ਇੱਕ ਹਿੱਸਾ ਇਹਨਾਂ ਨੂੰ ਉਸੇ ਵਕਤ ਲੱਭ ਜਾਣਾ। ਇਹਨਾਂ ਜਿਹੜਾ ਆਪਣੇ ਤੇ ਇਸਤੇਮਾਲ ਕਰਨਾ। ਇਹਨਾਂ ਕਿਸੇ ਪੰਜਾਬ ਹਕੂਮਤ ਦਾ ਜਾ ਕੇ ਪੈਰ ਨਹੀਂ ਫੜਨੇ, ਜਾ ਕੇ ਵੀ ਸਾਨੂੰ ਜਿਹੜਾ, ਸਾਨੂੰ ਇਹ ਜ਼ਰੂਰਤ ਹੈ ਦਿਓ। ਜਿਹੜੇ ਇਹਨਾਂ ਦੇ ਉਸ ਤੋਂ ਬਾਅਦ ਜਿਹੜਾ ਇਕੱਠਾ ਟੈਕਸ ਆਉਣੇ ਨੇ, ਉਹਨਾਂ ਚੋਂ ਹਿੱਸਾ ਵੱਖਰਾ ਲੱਭਣਾ। ਇਹ ਹਰ ਬੰਦਾ ਫ੍ਰੀਲੀ ਮੈਂਬਰ। ਇੱਥੇ ਹਰ ਪਿੰਡ ਦੇ ਵਿੱਚ ਫਾਇਰ ਬ੍ਰਿਗੇਡ ਦੀਆਂ 3-4 ਗੱਡੀਆਂ ਖਲੋਤੀਆਂ ਨੇ। ਹਰ ਜਿਹੜੀ ਇੱਥੇ ਪਾਈਪਲਾਈਨ ਵਿਛੀ ਹੈ, ਹਰ 50 ਮੀਟਰ ਤੇ ਇੱਕ ਜਿਹੜਾ ਕਿ ਪਾਣੀ, ਪ੍ਰੈਸ਼ਰ ਵਾਲਾ ਪਾਣੀ ਜਿਹੜਾ ਕਿ ਪਾਈਪਲਾਈਨ ਦੇ ਵਿੱਚ ਮੌਜੂਦ ਹੈ, ਕਿ ਅੱਗ ਲੱਗ ਗਈ ਹੈ, ਉਹਨਾਂ ਟੈਂਕੀ ਨਹੀਂ ਭਰਨੀ, ਉਹਨਾਂ ਉਸ ਪਾਈਪ ਦੇ ਵਿੱਚ ਕਨੈਕਸ਼ਨ ਲਾਣਾ ਤੇ ਜਿੱਥੇ ਵੀ ਅੱਗ ਲੱਗੀ ਆ, ਦਸਤੀ ਜਿਹਨੂੰ ਅਸੀਂ ਆਖਦੇ ਹਾਂ, ਮਿੰਟਾਂ ਦੇ ਵਿੱਚ ਉਹ ਬੁਝਾ ਕੇ ਤੇ ਪਰਾਂ ਹੋ ਜਾਣਾ, ਵੀ ਪਿੱਛੋਂ ਇੰਤਜ਼ਾਰ ਨਹੀਂ ਕਰਨਾ। ਔਰ ਇਹ ਅਵਾਮੀ ਲੈਵਲ ਤੇ ਵੇ, ਪੇਜਰ ਦੇ ਉੱਤੇ ਸਿਰਫ ਇੱਕ ਲੋਕਲ ਲੈਵਲ ਤੇ ਮੈਸੇਜ ਆਉਣਾ ਤੇ ਮੈਂ ਜਿੱਡੇ ਵੀ ਜ਼ਰੂਰੀ ਕੰਮ ਵਿੱਚ ਆ, ਮੈਨੂੰ ਮੈਂ ਅਗਰ ਕਿਤੇ ਜੌਬ ਕਰ ਰਿਹਾ, ਕੋਈ ਮਾਲਕ ਨਹੀਂ ਰੋਕੇਗਾ ਮੈਨੂੰ, ਅਲਾਉਡ ਉਸੇ ਵਕਤ ਲੀਵ ਕਰਨ ਦੀ। ਇਸ ਤਰੀਕੇ ਨਾਲ ਇਹ ਗੱਲ ਆ ਜਾ ਕੇ ਵਸਾਇਲ ਤੇ ਮੁੱਕਦੀ ਹੈ। ਲੇਕਿਨ ਇਹ ਦੱਸੋ ਕਿ ਅੱਗੂ ਹੋਣ ਇਹਦੇ ਤੋਂ ਸਬਕ ਸਿੱਖ ਕੇ ਕਿਹੜੇ ਇਕਦਾਮਾਤ ਨੇ ਜਿਹੜੇ ਕੌਮ ਇਸ ਪਾਸੇ ਲੱਗ ਜਾਏ, ਆਪਣੇ ਹਾਕਮਾਂ ਨੂੰ ਵੀ ਜਵਾਬ ਤਲਬ ਕਰੇ ਕਿ ਅੱਗੂ ਕੋਈ ਮੁਸੀਬਤ ਆਵੇ
ਤੇ ਅਸੀਂ ਉਹਨੂੰ ਜ਼ਿਆਦਾ ਅੱਛੇ ਤਰੀਕੇ ਨਾਲ ਸੰਭਾਲ ਲਈਏ, ਜਾਂ ਉਹ ਆਵੇ ਹੀ ਨਾ, ਉਹ ਤਾਂ ਤਦਾਰਕ ਹੋ ਜਾਏ। ਦੇਖੋ ਜੀ, ਇੱਕ ਚੀਜ਼ ਜਿਹੜੀ ਹੈ ਉਹ ਹੈ ਹਕੂਮਤ ਦੇ ਕਰਨ ਦਾ ਕੰਮ। ਦੂਜੀ ਚੀਜ਼ ਜਿਹੜੀ ਹੈਗੀ ਉਹ ਆਵਾਮ ਦੇ ਕਰਨ ਦਾ ਕੰਮ ਹੈ। ਹਕੂਮਤ ਦੇ ਕਰਨ ਦਾ ਕੰਮ ਇਹ ਹੈਗਾ ਕਿ ਲੌਂਗ ਟਰਮ ਪਲੈਨਿੰਗ ਹੋਵੇ, ਔਰ ਜਿਹੜੇ ਇਦਾਰੇ ਲਾਇਸੈਂਸ ਔਰ ਐਨਓਸੀਸ ਦਿੰਦੇ ਨੇ ਉਹਨਾਂ ਕਲੋਨੀਆਂ ਨੂੰ ਤੇ ਉਹਨਾਂ ਦੇ ਘਰਾਂ ਨੂੰ, ਜਿਹੜੇ ਦਰਿਆਵਾਂ ਦੇ ਰਸਤੇ ਬੰਦ ਕਰਦੇ ਨੇ ਤੇ ਪਾਣੀ ਦੇ ਰਸਤੇ ਬੰਦ ਕਰਦੇ ਨੇ, ਉਹਨਾਂ ਦੀ ਸਖਤ ਅਕਾਊਂਟੇਬਿਲਿਟੀ ਹੋਵੇ, ਔਰ ਆਇੰਦਾ ਤੋਂ ਇਹ ਮਾਮਲਾ ਜਿਹੜਾ ਸਟ੍ਰੀਮਲਾਈਨ ਕੀਤਾ ਜਾਵੇ। ਯਾਨੀ ਹਕੂਮਤ ਦੇ ਕਰਨ ਵਾਲੇ ਕੰਮ ਜਿਹੜੇ ਨੇ, ਜਿਹੜਾ ਲੋਕਾਂ ਦੇ ਕਰਨ ਵਾਲਾ ਕੰਮ ਹੈ ਉਹ ਕੀ ਕਰ ਸਕਦੇ ਨੇ ਲੋਕੀ। ਮੁਸਤਨਸਰ ਸਾਹਿਬ ਜਿਵੇਂ ਕਹਿ ਰਹੇ ਸਨ ਕਿ ਗਰੀਬ ਆਦਮੀ ਕੀ ਕਰ ਸਕਦਾ ਹੈ, ਜ਼ਿਆਦਾ ਜ਼ਿਆਦਾ ਇਹ ਕਰੇਗਾ ਕਿਤੇ ਮਾਰ ਪਈ ਜਾਂ ਕਿਤੇ ਇੰਜ ਦੀ ਮੁਸੀਬਤ ਆਈ ਤੇ ਉੱਥੋਂ ਨਿਕਲ ਗਿਆ, ਤੇ ਉਹ ਤੇ ਅਸੀਂ ਤੇ ਇਹੀ ਕਰ ਸਕਦੇ ਹਾਂ। ਲੇਕਿਨ ਅਸੀਂ ਕੀ ਕਰ ਸਕਦੇ ਹਾਂ ਕਿ ਅਸੀਂ ਸ਼ਊਰ ਪੈਦਾ ਕਰੀਏ ਔਰ ਆਪਣੀ ਆਵਾਜ਼ ਬੁਲੰਦ ਕਰੀਏ ਔਰ ਹਕੂਮਤ ਨੂੰ ਪ੍ਰੈਸ਼ਰਾਈਜ਼ ਕਰਨ ਦੀ ਕੋਸ਼ਿਸ਼ ਕਰੀਏ ਕਿ ਉਹ ਜੀ ਸਾਡਾ ਵੀ ਬਿਲਕੁਲ, ਕੁਝ ਸੁਣੇ। ਹਕੂਮਤਾਂ ਨੂੰ ਤੇ ਬਹੁਤ ਸਿਰ ਜੋੜ ਕੇ ਬਹਿਣਾ ਚਾਹੀਦਾ ਹੈ। ਮੁਸਤਫਰ ਸਾਹਿਬ ਨੇ ਬੜੀ ਟਾਈਮ ਦੀ ਇੱਕ ਗੱਲ ਕੀਤੀ ਹੈ, ਵਾਰਦਨ ਵੀ, ਸਾਰੇ ਭਰਾਵਾਂ ਨੂੰ ਪਤਾ ਇਸ ਗੱਲ ਦਾ। ਦਰਿਆਵਾਂ ਦੇ ਉੱਤੇ ਬੰਦ ਬੰਨੇ ਨੇ ਇੰਡੀਆ ਨੇ। ਸਾਡੇ ਕੋਲੋਂ ਇੱਕ ਮਾੜਾ ਕੰਮ ਹੋ ਗਿਆ, ਉਹ ਵੇਲਾ ਹੁਣ ਪਿਛਾ ਨਹੀਂ ਆਉਣਾ, ਕਿ ਅਸੀਂ ਆਪਣੇ ਜਿਹੜੇ ਦਰਿਆ ਨੇ ਇਹ ਦੇ ਛੜੇ ਇੰਡੀਆ ਨੂੰ, ਖਾਸ ਤੌਰ ਤੇ ਰਾਵੀ ਤੇ ਸਤਲੁਜ ਦੇ ਛੜਿਆ। ਉਹ ਇੱਕ ਚੋਇਆ ਪਾਣੀ ਵੀ ਨਹੀਂ ਲਿਆ ਉਹਨਾਂ ਕੋਲ, ਇੱਕ ਕਤਰਾ ਵੀ। ਅਗਰ ਉਹ ਲੈ ਲੈਂਦੇ, ਦਰਿਆਵਾਂ ਵਿੱਚ ਥੋੜਾ ਥੋੜਾ ਪਾਣੀ ਚੱਲਦਾ ਰਹਿੰਦਾ, ਸਾਨੂੰ ਪਤਾ ਲੱਗਦਾ ਹੈ ਵੀ ਦਰਿਆ ਨੇ। ਤੇ ਹੁਣ ਜੀ ਇਹ ਹਾਂ। ਵੇ ਕਿ ਇੱਕ ਤੇ ਅਸੀਂ ਜਿਹੜਾ ਹੈ ਉਹ ਪ੍ਰੋਪਰ ਟਾਊਨ ਪਲੈਨਿੰਗ ਹੋਵੇ, ਔਰ ਇਹਨਾਂ ਦਰਿਆਵਾਂ ਦੇ ਰਸਤੇ ਵੀ ਜਿਹੜੇ ਨੇ ਖੋਲੇ ਜਾਣ, ਇਹਨਾਂ ਦੀ ਹਿਫਾਜ਼ਤ ਕੀਤੀ ਜਾਏ। ਇਹ ਦਰਿਆ ਸਾਡੇ ਦੋਸਤ ਨੇ, ਇਹ ਸਾਡੇ ਮੁਖਾਲਫ ਨਹੀਂ। ਹੁਣ ਤੇ ਬਿਖਰੇ ਤਾਂ ਨੇ ਨਾ ਕਿ ਅਸਾਂ ਆਪ ਜਿਹੜਾ ਇਹ ਹਾਲਾਤ ਐਸੇ ਪੈਦਾ ਕੀਤੇ ਨੇ। ਕੁਝ ਕੁਦਰਤ ਦੀ ਤੋਂ ਆਉਣੇ ਵਾਲੀਆਂ ਜਿਹੜੀਆਂ ਅੱਗੋਂ ਮੌਸਮੀ ਪੇਸ਼ਗੋਈਆਂ ਨੇ ਉਹ ਵੀ ਸਖਤ ਨੇ। ਤੇ ਤੀਸਰੀ ਗੱਲ ਜਿਹੜੀ ਇਹ ਵੇ ਕਿ ਡੈਮਾਂ ਦੀ ਅਸੀਂ ਗੱਲ ਕਰਦੇ ਹਾਂ, ਹੁਣ ਕਾਲਾਬਾਗ ਡੈਮ ਬਿਲਕੁਲ ਬਣਨਾ ਚਾਹੀਦਾ ਹੈ, ਔਰ ਮੈਂ ਸਮਝਦਾ ਵਾਂ ਕਿ ਉਹਦੇ ਰਸਤੇ ਦੇ ਵਿੱਚ ਜੋ ਵੀ ਰੁਕਾਵਟ ਹੈ ਉਹਨਾਂ ਲੋਕਾਂ ਨੂੰ ਖੁਦ ਚਾਹੀਦਾ ਹੈ। ਕਾਲਾਬਾਗ ਡੈਮ ਅਗਰ ਨਹੀਂ, ਦੇਖੋ ਕਾਲਾਬਾਗ ਡੈਮ ਬਣਨ ਨਾਲ ਗੁਜਰਾਤ ਤੇ ਨਹੀਂ ਬਚਣਾ, ਆਫਸਾਬਾਦ ਤੇ ਨਹੀਂ ਬਚਣਾ। ਕਾਲਾਬਾਗ ਡੈਮ ਬਣਨ ਨਾਲ ਅਗਰ ਬਚਣਾ ਹੈ ਤਾਂ ਸਿੰਧ ਬਚਣਾ ਹੈ। ਥੱਲੇ ਜਿਹੜੇ ਇਲਾਕੇ ਨੇ ਉਹਨਾਂ ਨੂੰ ਵੀ ਇਹਦੀ ਮੁਖਾਲਫਤ ਤਰਕ ਕਰਨੀ ਚਾਹੀਦੀ ਹੈ। ਔਰ ਚਨਾਬ ਦੇ ਉੱਤੇ ਜਿਹੜੇ ਪ੍ਰਪੋਜ਼ ਡੈਮ ਨੇ, ਜਿਸ ਤਰ੍ਹਾਂ ਚੰਜੋਰ ਦੇ ਮੁਕਾਮ ਤੇ ਡੈਮ ਹੈ, ਉਹ ਡੈਮ ਬਣਾਉਣੇ ਚਾਹੀਦੇ ਨੇ। ਔਰ ਜਿਹੜੇ ਜਿਸ ਤਰ੍ਹਾਂ ਅੱਗੇ ਗੱਲ ਕੀਤੀ ਸੀ ਅਸਾਂ ਕਿ ਬੈਰਾਜ ਜਿਹੜੇ ਨੇ ਉਹ ਐਕਸਪੈਂਡ ਕਰਨੇ ਚਾਹੀਦੇ ਨੇ, ਔਰ ਇਹਦੀ ਪ੍ਰੋਪਰ ਪੇਸ਼ਬੰਦੀ ਕਰਨੀ ਚਾਹੀਦੀ ਹੈ। ਔਰ ਅਗਰ ਇੰਡੀਆ ਨੇ ਜਿਸ ਤਰ੍ਹਾਂ ਹੁਣ ਸਾਨੂੰ ਲੱਗਦਾ ਹੈ ਪਿਆ ਕਿ ਹਰਕਤ ਕੀਤੀ ਹੈ, ਤੇ ਇਹਨੂੰ ਆਲਮੀ ਸਤ੍ਹਾ ਤੇ ਉਠਾਉਣਾ ਚਾਹੀਦਾ ਹੈ। ਮੁਸਤਨਸਰ ਸਾਹਿਬ ਤੁਸੀਂ ਦੱਸੋ, ਫਿਰ ਅਸੀਂ ਆਪਣੇ ਦੋਸਤਾਂ ਕੋਲ ਜੀ ਇਜਾਜ਼ਤ ਲਈਏ ਤੇ ਜੀ, ਉਹਨਾਂ। ਬੜੀ ਤੁਸੀਂ ਸੋਹਣੀ ਗੱਲ ਕੀਤੀ ਭੱਟੀ ਸਾਹਿਬ ਨੇ ਵੀ ਤੇ ਤੁਸਾਂ ਵੀ। ਇਹ ਇਹੋ ਹੀ ਮੈਂ ਪਿਛਲਾ ਪ੍ਰੋਗਰਾਮ ਵਿੱਚ ਵੀ ਤੁਸਾਂ ਇਹ ਜ਼ਿਕਰ ਕੀਤਾ ਕਿ ਪਾਣੀ ਵੇਖੋ, ਪਾਣੀ ਹਮੇਸ਼ਾ ਆਖਦੇ ਨੇ, ਗੱਲ ਬਣੀ ਮਿਸਾਲ ਹੈ ਸਾਡੀ ਪੰਜਾਬੀ ਦੀ, ਪਾਣੀ ਹਮੇਸ਼ਾ ਨੀਵੀਂ ਥਾਂ 'ਤੇ ਜਾਂਦਾ ਹੈ। ਉਹ ਪਾਣੀ ਉੱਤੋਂ ਟੁਰਦਾ ਪਿਆ ਥੱਲੇ ਪੈ ਜਾਂਦਾ, ਔਰ ਵਸਾਇਲ ਨੂੰ ਇਸਤੇਮਾਲ ਅਸਾਂ ਕਰਨਾ। ਬਾਕੀ ਮਸਲਾ ਹੈ ਕਿ ਇਹ ਵਸਾਇਲ ਇਸਤੇਮਾਲ ਕਰਨ ਵਿੱਚ ਕਾਰਪੋਰੇਟ ਮਾਫੀਆ ਨੂੰ ਮੁਨਾਫਾ ਘੱਟ ਹੈ। ਮੁਨਾਫਾ ਘੱਟ ਹੈ ਕਿਉਂਕਿ ਉਹ ਜਿਹੜੀ ਇੱਕ ਸਰਕਾਰੀ ਇੱਕ ਅਵਾਮੀ ਪ੍ਰਾਪਰਟੀ ਬਣ ਜਾਣੀ। ਤੁਸੀਂ ਹਰ 20 ਕਿਲੋਮੀਟਰ ਤੇ ਜਿਹੜਾ ਜਿਹੜਾ ਕਿ ਜਿੰਨਾ ਕਿ ਸਾਡੇ ਕੋਲ ਪਾਣੀ ਹੈ, ਅਸੀਂ ਤੈਨੂੰ ਜਗ੍ਹਾ ਜਗ੍ਹਾ ਤੇ ਕੰਟਰੋਲ ਕਰ ਸਕਦੇ ਹਾਂ। ਅਸੀਂ 10 ਇੱਥੇ ਦੁਨੀਆ ਤਜਾਰਤ ਵੀ ਕਰਦੀ ਹੈ ਦਰਿਆਵਾਂ ਤੇ। ਇਹ ਦਰਿਆ ਜਿਹੜੇ ਪਿੰਡਾਂ ਦੇ ਪਿੰਡ, ਸ਼ਹਿਰਾਂ ਦੇ ਸ਼ਹਿਰ ਉਡਾ ਛੱਡਦੇ ਹੁੰਦੇ ਸਨ, ਇਹ ਅੱਜ ਇਹਨਾਂ ਦਰਿਆਵਾਂ ਵਿੱਚ ਛਿਪ ਚੱਲਦੇ ਨੇ। ਸਭ ਕੁਝ ਮੁਮਕਨ ਹੈ ਅਗਰ ਇਹ ਕਰਨਾ ਚਾਹਣ ਤੇ। ਬਾਕੀ ਇਹ ਕਰਨਾ ਚਾਹੁੰਦੇ ਨਹੀਂ। ਹੁਣ ਵੀ ਇਹਨਾਂ ਸਾਡੇ ਸਿਰਾਂ ਤੇ ਫੰਡ ਲੈ ਕੇ ਤੇ ਉਹ ਆਖ ਲੋ ਕਿ ਪੈਸਾ ਬਣਾਉਣਾ। ਇਹਨਾਂ ਨੂੰ ਪਤਾ ਨਹੀਂ ਇਹ ਕਿਹੜੇ ਖੂਹ ਨੇ ਜਿਹੜੇ ਇਹਨਾਂ ਦੇ ਭਰੀਂਦੇ ਨਹੀਂ ਪਏ, ਕਿਹੜੇ ਇਹਨਾਂ ਦੇ ਜ਼ਮੀਰ ਨੇ ਜਿਹੜੇ ਜ਼ਿੰਦਾ ਨਹੀਂ ਪਏ ਹੁੰਦੇ। ਗਰੀਬਾਂ ਨੂੰ ਰੋੜ ਕੇ, ਔਰ ਇਹ ਰੋੜਨ ਵਿੱਚ ਜਿਹੜਾ ਕਿ ਸਾਡੀਆਂ ਆਖ ਲੋ ਗਲਤ ਪਾਲਿਸੀਆਂ ਔਰ ਗਲਤ ਸਟ੍ਰੈਟੇਜੀ ਆਖ ਲੋ ਕਿ ਇਹਦਾ ਹੱਥ ਹੈ। ਔਰ ਜਿਸ ਤਰ੍ਹਾਂ ਸਾਡੇ ਕੋਲ ਕੇਂਚਰ ਝੀਲ ਹੈ ਸਿੰਧ ਤੇ ਥੱਲੇ, ਉਹ ਝੀਲ ਏਡੀ ਵੱਡੀ ਔਰ ਭਰੀ ਜਾਂਦੀ ਹੈ। ਸਿੰਧ ਦਾ ਪਾਣੀ ਜਿਸ ਵਿੱਚ ਚੜ੍ਹਦਾ ਹੈ, ਫਿਰ ਉਹ ਪਾਣੀ ਜਿਹੜਾ ਕਰਾਚੀ ਇਸਤੇਮਾਲ ਕਰਦਾ ਹੈ, ਉਹ ਪਾਣੀ ਹੋਰ ਇਲਾਕੇ ਇਸਤੇਮਾਲ ਕਰਦੇ ਨੇ। ਸਾਡੇ ਕੋਲ ਡਾਊਨ ਸਟਰੀਮ ਵੀ ਅਪ ਸਟਰੀਮ ਵੀ ਬੇਸ਼ੁਮਾਰ ਥਾਂ ਐਸੇ ਨੇ ਜਿੱਥੇ ਝੀਲਾਂ ਬਣਾ ਸਕਦੇ ਆ। ਫਿਰ ਉਹਦੇ ਨਾਲ ਜੁੜੇ ਆ, ਜਿਵੇਂ ਮੁਸਤਫਾ ਸਾਹਿਬ ਨੇ ਕਿਹਾ ਕਿ ਵੇਚਦੇ ਨੇ ਆਪਣੇ ਮਤਲਬ ਇਸ ਪਾਣੀ ਨੂੰ ਔਰ ਤੋਂ ਫਾਇਦਾ ਕਮਾਉਂਦੇ ਨੇ। ਕਿ ਟੂਰਿਜ਼ਮ ਪੰਜਾਬ 'ਚ ਇੰਨੇ ਮੌਕੇ ਨੇ, ਤੁਸੀਂ ਦਰਿਆਵਾਂ ਦੇ ਕੰਢਿਆਂ ਉੱਤੇ ਪਾਰਕ ਬਣਾਓ। ਇੱਕ ਤੇ ਜਿਸੇ ਦਰਿਆ ਚੜੇ ਤੇ ਪਾਣੀ ਫੈਲ ਜਾਏ, ਬਜਾਏ ਆਬਾਦੀਆਂ ਵਿੱਚ ਜਾਣੇ ਦੇ, ਉਸ ਪਾਰਕ ਨੂੰ ਭਰ ਲਵੇ। ਬੇਸ਼ੱਕ ਤੁਸੀਂ ਰਾਵੀ ਦੇ ਦੋਹਾਂ ਕਿਨਾਰਿਆਂ ਤੇ ਪੂਰੇ ਜਿੱਥੋਂ ਉਹ ਲਾਹੌਰ ਚੋਂ ਗੁਜ਼ਰਦਾ ਪਾਰਕ ਬਣਾ ਛੜੋ, ਉਸੇ ਲੈਵਲ ਤੇ ਬਣਾਓ ਜਿਸ ਲੈਵਲ ਤੇ ਰਾਵੀ ਹੈ। ਔਰ ਜਿਸ ਵਕਤ ਉਹ ਫੈਲੇ ਉਹਨਾਂ ਪਾਰਕਾਂ ਨੂੰ ਸਗੋਂ ਸੈਰਾਬ ਕਰੇ।
ਦਾ ਦੇਖੋ ਰਾਵੀ ਤੇ ਅਗਰ ਦੋਵਾਂ ਪਾਸੇ ਪਾਰਕਸ ਹੋਣ ਔਰ ਜੰਗਲਾਤ ਹੋਣ ਤੇ ਉਹਦਾ ਹੁਸਨ ਸ਼ਹਿਰ ਦਾ ਕਿਸ ਤਰ੍ਹਾਂ ਵੱਧ ਜਾਏਗਾ। ਯਕੀਨ ਕਰੋ ਕਿ ਇੱਥੇ ਦੇਖਨੇ ਆ, ਮੁਸਤਨਸਰ ਸਾਹਿਬ ਵੀ ਦੇਖਦੇ, ਤੁਸੀਂ ਵੀ ਦੁਨੀਆ ਦੇਖੀ ਹੈਗੀ ਏ। ਅਗਰ ਕਿਤੇ ਸ਼ਹਿਰਾਂ ਦੇ ਵਿੱਚੋਂ ਦਰਿਆ ਲੰਘਦੇ ਹੁੰਦੇ ਨੇ ਤੇ ਉਸ ਸ਼ਹਿਰ ਦੀ ਖੂਬਸੂਰਤੀ ਕਈ ਗੁਣਾ ਜ਼ਿਆਦਾ ਹੋ ਜਾਂਦੀ ਏ, ਕਿਉਂਕਿ ਅਗਲੇ ਮੈਨੇਜ ਕਰਦੇ ਨੇ। ਅਸੀਂ ਮੈਨੇਜ ਨਹੀਂ ਕਰਦੇ, ਅਸੀਂ ਤੇ ਉਹਨੂੰ ਗੰਦਾ ਨਾਲਾ ਬਣਾਈ ਰੱਖਿਆ ਹੁਣ ਤੱਕ। ਇਹ ਤੇ ਪਾਣੀ ਆਇਆ ਤੇ ਪਤਾ ਲੱਗਾ ਕਿ ਇਹ ਦਰਿਆ ਹੈ। ਸਾਰੀ ਦੀ ਸਾਰੀ ਜ਼ਿੰਮੇਵਾਰੀ, ਅਸੀਂ ਜਿੰਨੀਆਂ ਵੀ ਗੱਲਾਂ ਕਰ ਲਵੀਏ, ਸਾਰੀ ਜ਼ਿੰਮੇਵਾਰੀ ਜਿਹੜੀ ਹੈ ਉਹ ਹੁਕੂਮਤ ਤੇ ਹੁੰਦੀ ਹੈ। ਦੇਖੋ ਜਿਹੜੇ ਲੋਕ ਹੁਕਮਰਾਨੀ ਕਰਦੇ ਨੇ ਉਹਨਾਂ ਦੀ ਜ਼ਿੰਮੇਵਾਰੀ ਉਹ ਨਹੀਂ ਭੱਜ ਸਕਦੇ, ਭਾਵੇਂ ਇਹ ਨੇਚਰਲ ਕਲੈਮਿਟੀ ਹੈਗੀ ਹੈ ਜਾਂ ਭਾਵੇਂ ਇਹ ਸਾਡੇ ਮਿਸਮੈਨੇਜਮੈਂਟ ਹੈਗੀ ਹੈ, ਸਾਰੀ ਦੀ ਸਾਰੀ ਜ਼ਿੰਮੇਵਾਰੀ ਅਲਟੀਮੇਟਲੀ ਹੁਕੂਮਤ ਤੇ ਹੀ ਜਾਣੀ। ਅਸੀਂ ਆਵਾਜ਼ ਚੁੱਕੀ ਹੈ। ਸੋਸ਼ਲ ਮੀਡੀਆ ਹੁਣ ਬੜੀ ਵੱਡੀ ਤਾਕਤ ਹੈ। ਸਾਡੇ ਦੋਸਤਾਂ ਯਾਰਾਂ ਭਰਾਵਾਂ ਨੇ ਆਪਣੇ ਆਪਣੇ ਪਿੰਡਾਂ ਦੀ ਬਦਾਲੀ ਤੇ ਮੀਡੀਆ ਦੇ ਵਿੱਚ ਲਾਏ ਨੇ ਕਲਿੱਪਸ। ਸਾਨੂੰ ਵੀ ਕਲਿੱਪ ਭੇਜੋ, ਸਾਡੇ ਮੈਸੇਂਜਰ ਦੇ ਉੱਤੇ ਭੇਜੋ, ਅਸੀਂ ਆਪਣੇ ਪ੍ਰੋਗਰਾਮਾਂ 'ਚ ਉਹਨਾਂ ਨੂੰ ਸ਼ਾਮਲ ਕਰਾਂਗੇ। ਭੇਜੋ। ਦੂਸਰਾ, ਥੱਲੇ ਕਮੈਂਟਸ ਕਰੋ, ਥੋੜਾ ਟਾਈਮ ਕੱਢ ਅੱਛਾ ਕੇ ਥੱਲੇ ਲਿਖਿਆ ਕਰੋ। ਸਾਡੇ ਪ੍ਰੋਗਰਾਮ ਦੇ ਥੱਲੇ ਜੀ, ਜੋ ਤੁਹਾਡੀ ਆਪਣੀ ਰਾਏ ਮੁਸਤਨਸਰ ਸਾਹਿਬ ਆਵਾਜ਼ ਤੁਸੀਂ ਨਾ ਕੁਛ ਬਣੇ। ਤੁਸੀਂ ਮੈਂ comment ਕਰ ਸ਼ਾਰਟਕਟ ਰਹੇ ਹੋ? ਜਿਹੜਾ ਨਾ ਇੱਕ ਜੀ ਇੱਕ ਜੀ ਪੁਆਇੰਟ ਮੈਂ ਵਿੱਚ ਐਡ ਕਰਦਿਆਂ ਨਾਲ ਕਿ ਜਰਮਨੀ, ਸਵਿਟਜ਼ਰਲੈਂਡ ਤਕਰੀਬਨ 80-90% ਬਿਜਲੀ ਆਪਣੀ ਇਸੇ ਪਾਣੀ ਤੋਂ ਬਣਾ ਰਿਹਾ, ਆਪਣੇ ਦਰਿਆਵਾਂ ਦੇ ਪਾਣੀ ਤੋਂ। ਜਰਮਨੀ ਵੀ ਐਟਮੀ, ਜਿੰਨੇ ਵੀ ਐਟਮੀ ਪਲਾਂਟ ਨੇ, ਅੱਗੋਂ ਬੰਦ ਕਰਨ ਜਾ ਰਿਹਾ ਮੁਸਤਕਬਲ ਵਿੱਚ, ਕਿ ਇਹਨਾਂ ਦਰਿਆਵਾਂ ਤੋਂ ਤੇ ਸੋਲਰ ਤੋਂ ਜਿਹੜਾ ਕਿ ਬਿਜਲੀ ਪੈਦਾ ਕਰਕੇ। ਔਰ ਸਾਡੇ ਕੋਲ ਤੇ ਇਹ ਨਹਿਰਾਂ ਦਾ ਜਿਹੜਾ ਨਿਜ਼ਾਮ ਹੈ ਸਾਡਾ, ਅਗਰ ਦਰਿਆਈ ਨਿਜ਼ਾਮ ਨੂੰ ਬਿਹਤਰ ਕਰ ਲਈਏ ਤਾਂ ਸਾਡੇ ਕੋਲ ਤਾਂ ਦੁਨੀਆ ਤੇ ਸਭ ਤੋਂ ਸਸਤੀ ਬਿਜਲੀ ਸਾਡੇ ਕੋਲ ਜਿਹੜੀ ਸੀ, ਦੁਨੀਆ ਦੀ ਸਭ ਤੋਂ ਮਹਿੰਗੀ ਜਿਹੜੀ ਹੈ ਕਿ ਅਸੀਂ ਖਰੀਦ ਰਹੇ ਹਾਂ। ਬਾਕੀ ਉਹੀ ਗੱਲ ਆ ਜਾਂਦੀ ਹੈ ਕਿ ਇੰਟਰਸਟ, ਕਿ ਸਾਡੇ ਹਾਕਮਾਂ ਦਾ, ਸਾਡੇ ਇਦਾਰਿਆਂ ਦਾ ਇੰਟਰਸਟ ਕੀ ਹੈ, ਅਵਾਮੀ ਭਲਾਈ ਜਾਂ ਕਿ ਆਪਣੇ ਢਿੱਡ ਭਰਾਈ। ਇਹ ਦੋ ਨੇ ਚੀਜ਼ਾਂ। ਜੇ ਅਵਾਮੀ ਭਲਾਈ ਵਾਲੇ ਪਾਸੇ ਇਕਬਾਲ ਹੋਣ ਸ਼ਾਹ ਤੇ ਸਾਹਿਬ, ਇਹ ਅਵਾਮ ਦੀ ਭਲਾਈ ਹੋਣੀ ਤਾਂ ਫਾਇਦਾ ਐਂਡ ਤੇ ਇਹਨਾਂ ਨੂੰ ਹੀ ਪਹੁੰਚਣਾ। ਜੀ, ਬਹੁਤ ਇਕਬਾਲ ਸ਼ੁਕਰੀਆ। ਸ਼ਾਹਿਦ ਸਾਹਿਬ, ਮੁਸਤਨਸਰ ਸਾਹਿਬ, ਤੁਹਾਡਾ ਦੋਵਾਂ ਦਾ ਬਹੁਤ ਸ਼ੁਕਰੀਆ। ਤੇ ਅਸੀਂ ਆਪਣੇ ਦੋਸਤਾਂ ਕੋਲੋਂ ਇਜਾਜ਼ਤ ਲੈਂਦੇ ਹਾਂ ਅੱਜ ਦੇ ਪ੍ਰੋਗਰਾਮ ਤੋਂ। ਇਨਸ਼ਾਅੱਲਾ ਅਗਲੇ ਪ੍ਰੋਗਰਾਮ ਵਿੱਚ ਫੇਰ ਹਾਜ਼ਰ ਹੋਵਾਂਗੇ ਇੱਕ ਨਵੀਂ ਗੱਲਬਾਤ ਲੈ ਕੇ। ਔਰ ਅਸੀਂ ਉਮੀਦ ਕਰਨੇ ਹਾਂ ਕਿ ਸਾਡੇ ਅਗਲੇ ਪ੍ਰੋਗਰਾਮ ਤੀਕਰ ਇਹ ਮੁਸੀਬਤ ਜਿਹੜੀ ਸਾਡੇ ਤੇ ਪਈ ਹੈਗੀ ਏ ਉਹ ਟਲ ਜਾਏਗੀ ਔਰ ਅਸੀਂ ਕੁਝ ਨਵੀਂ ਗੱਲ ਕਰਨ ਦੇ ਆਪਣਾ ਕਾਬਿਲ ਹੋਵਾਂਗੇ। ਤਦੋਂ ਤੀਕਰ ਲਈ ਇਜਾਜ਼ਤ ਦਿਓ। ਅੱਲਾ ਹਾਫਿਜ਼।